ਵਾਰਿਸ ਸ਼ਾਹ ਉਹ ਸਦਾ ਹੀ ਜਿਉਂਦੇ ਨੇ ਜਿਨ੍ਹਾਂ ਕੀਤੀਆਂ ਨੇਕ ਕਮਾਈਆਂ ਨੇ। ਅੱਜ ਐਸੀ ਸ਼ਖਸੀਅਤ ਦੀ ਜੋ ਜਿਉਂਦਾ ਜਾਗਦਾ ਹੈ ਔਰ ਉਹੋ ਜਿਹੀਆਂ ਬਹੁਤ ਸਾਰੀਆਂ ਰੂਹਾਂ ਜਿਉਂਦੀਆਂ ਜਾਗਦੀਆਂ ਨੇ, ਕਿਉਂਕਿ ਜਿਸਮ ਮਰਦੇ ਹੁੰਦੇ ਨੇ, ਰੂਹਾਂ ਨਹੀਂ ਮਰਦੀਆਂ। ਔਰ ਅੱਜ ਵੀ ਅਸੀਂ ਅਗਰ ਦੁਨੀਆ 'ਚ ਵੇਖਦੇ ਹਾਂ ਵੱਡੇ ਲੋਕ ਤੇ ਸਾਨੂੰ ਉਂਗਲੀਆਂ ਤੇ ਅਸੀਂ ਗਿਣ ਸਕਦੇ ਹਾਂ। ਉਂਝ ਤੇ ਬੜੀ ਮਖਲੂਕ ਹੈ, ਅਰਬਾਂ ਦੇ ਹਿਸਾਬ ਨਾਲ ਹੈ, ਲੇਕਿਨ ਕੁਝ ਲੋਕ ਨੇ ਸਾਨੂੰ ਨਜ਼ਰ ਆਉਂਦੇ ਨੇ, ਉਹ ਅਸਲ 'ਚ ਉਹ ਜਿਉਂਦੇ ਹੁੰਦੇ ਨੇ। ਜਿਵੇਂ ਕੋਈ ਮਟੀਰੀਅਲ ਹੁੰਦਾ ਨਾ, ਆਉਂਦਾ ਹੈ ਕੋਈ ਇਮਾਰਤ ਬਣ ਗਈ, ਉਹਦੇ 'ਚ ਲੱਗ ਗਿਆ, ਕੋਈ ਖੂਬਸੂਰਤ ਨਜ਼ਾਰਾ ਦੇ ਦਿੱਤਾ, ਤੇ ਕੁਛ ਆਉਂਦਾ ਉਹ ਬਸ ਥੇ ਹੋ ਜਾਂਦਾ, ਟਿੱਬੇ ਹੀ ਰਹਿ ਜਾਂਦੇ ਨੇ, ਉਹਦੇ ਵਿੱਚ ਕੁਛ ਨਹੀਂ ਹੁੰਦਾ। ਮੁਦੱਸਰ ਇਕਬਾਲ ਭੱਟ ਸਾਹਿਬ ਇੱਕ ਐਸੀ ਖੂਬਸੂਰਤ ਸ਼ਖਸੀਅਤ ਜਿਨ੍ਹਾਂ ਦੇ ਹਿੱਸੇ ਹਮੇਸ਼ਾ ਪਿਆਰ ਆਇਆ, ਕਿਉਂਕਿ ਉਹਨਾਂ ਨੇ ਪਿਆਰ ਵੱਢਿਆ, ਉਹਨਾਂ ਨੇ ਮੁਹੱਬਤ ਕੀਤੀ, ਉਹਨਾਂ ਨੇ ਹਮੇਸ਼ਾ ਆਪਣੇ ਵਿਰਸੇ ਨਾਲ, ਆਪਣੇ ਲੋਕਾਂ ਨਾਲ, ਆਪਣੀ ਧਰਤੀ ਨਾਲ ਪਿਆਰ ਕੀਤਾ। ਜਿਹਦੇ ਨਾਂ ਦੇ ਨਾਲ ਬਾਹੂ ਲੱਗ ਜਾਵੇ, ਹੂ ਦਾ ਇੱਕ ਐਸੀ ਆਵਾਜ਼ ਹੈ ਜਿਹੜੀ ਕਾਇਨਾਤ ਵਿੱਚ ਸ਼ਾਇਦ ਸਭ ਤੋਂ ਵੱਡੀ ਆਵਾਜ਼ ਹੈ। ਜੇ ਅਸੀਂ ਗੌਰ ਕਰਨੇ ਹਾਂ ਤਾਂ ਪੂਰੀ ਕਾਇਨਾਤ ਇਸ ਹੂ ਦੇ ਵਿੱਚ ਸਿਮਟੀ ਹੋਈ ਹੈ। ਔਰ ਇਕਬਾਲ ਬਾਹੂ ਇੱਕ ਫਕੀਰ ਬੰਦਾ, ਇੱਕ ਦਰਵੇਸ਼ ਜੋ ਹਮੇਸ਼ਾ ਜਜ਼ਬ ਦੀ ਕੈਫੀਅਤ ਵਿੱਚ ਹੁੰਦਾ ਸੀ ਔਰ ਕਬੂਲ ਕਰਦਾ ਸੀ। ਵੱਡਾ ਬੰਦਾ ਉਹ ਹੈ ਜੋ ਚੀਜ਼ਾਂ ਨੂੰ ਕਬੂਲ ਕਰਦਾ ਹੈ ਔਰ ਮੰਨਦਾ ਹੈ। ਤੁਸੀਂ ਫਕੀਰ ਦੇ ਡੇਰੇ ਤੇ ਜਾਂਦੇ ਹੋ, ਫਕੀਰ ਦੀ ਮਹਿਫਿਲ 'ਚ ਜਾਂਦੇ ਹੋ, ਉਹਨੂੰ ਤੁਸੀਂ ਕੁਝ ਦੱਸਦੇ ਹੋ, ਤੁਹਾਨੂੰ ਇਹ ਨਹੀਂ ਕਹੇਗਾ ਕਿ ਮੈਨੂੰ ਪਤਾ ਹੈ। ਉਹ ਤੁਹਾਡੀ ਗੱਲ ਬੜੇ ਪਿਆਰ ਨਾਲ ਸੁਣੇਗਾ, ਬੜੇ ਗੌਰ ਨਾਲ ਸੁਣੇਗਾ, ਔਰ ਕੋਸ਼ਿਸ਼ ਕਰੇਗਾ ਜੇ ਤੁਹਾਨੂੰ ਨਹੀਂ ਪਤਾ ਤੁਸੀਂ ਉਹ ਗੱਲ ਦੱਸੀ ਤੇ ਕਿਸੇ ਐਸੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾ ਦੇਵੇ ਜਿਹਦੇ ਨਾਲ ਤੁਸੀਂ ਮਹਿਸੂਸ ਨਾ ਕਰੋ, ਗੈਰ ਮਹਿਸੂਸ ਤਰੀਕੇ ਦੇ ਨਾਲ। ਮੁਰਸ਼ਦ ਬਾਹੂ ਦਾ ਮੈਨੂੰ ਇੱਕ ਬੈਤ ਯਾਦ ਆ ਰਿਹਾ ਕਿ ਹਾਫਜ਼ ਹਿਫਜ਼ ਕਰ ਕਰਨ ਤਕੱਬਰ, ਮੁੱਲਾ ਕਰਨ ਵਡਿਆਈ ਹੋ, ਸਾਵਣ ਮਾਹ ਦੇ ਬਦਲਾਂ ਵਾਂਗੂ ਫਿਰਨ ਕਿਤਾਬਾਂ ਛਾਈ ਹੋ, ਜਿੱਥੇ ਵੇਖਣ ਚੰਗਾ ਚੋਖਾ ਉੱਥੇ ਪੜ੍ਹਨ ਕਲਾਮ ਸਵਾਈ ਹੋ, ਉਦੋਂ ਹੀ ਜਹਾਨੀ ਮੁੱਠੇ ਬਾਹੂ ਜਨਾ ਖਾਦੀ ਵੇਚ ਕਮਾਈ ਹੋ। ਇਕਬਾਲ ਬਾਹੂ ਨੇ ਕਮਾਈ ਵੇਚੀ ਨਹੀਂ, ਕਮਾਈ ਨੂੰ ਸਲਾਮ ਕੀਤਾ, ਸਾਂਭਿਆ, ਸੰਭਾਲਿਆ। ਇੱਕ ਮਹਿਫਿਲ ਸੀ ਔਰ ਉੱਥੇ ਇਕਬਾਲ ਸਾਹਿਬ ਪੜ੍ਹ ਰਹੇ ਸਨ, ਮੁਰਸ਼ਦ ਫਰੀਦ ਸਾਹਿਬ ਦਾ, ਬਾਬਾ ਫਰੀਦ ਸਾਹਿਬ ਦੇ ਦੋਹੇ ਪੜ੍ਹ ਰਹੇ ਸਨ। ਸੋ ਵੱਡਿਆਂ ਦੀ ਸੰਗਤ ਚੋਂ ਜੋ ਇੱਕ ਕਣੀ ਹਾਸਲ ਹੋਈ, ਉਹ ਦੋਹੇ ਪੜ੍ਹ ਕੇ ਨਾ ਥੱਲੇ ਆਏ ਤੇ ਅਸੀਂ ਚਾਹ ਪੀ ਰਹੇ ਸਾਂ, ਤੇ ਇੱਕ ਦੋਹਾ ਹੈ ਬਾਬਾ ਜੀ ਦਾ ਕਿ ਕੂਕ ਫਰੀਦਾ ਕੂਕ ਜਿਉਂ ਰਾਖਾ ਜਵਾਰ, ਜਬ ਲਗ ਟਾਂਡਾ ਨਾ ਗਰੇ ਤਬ ਲਗ ਕੂਕ ਪੁਕਾਰ। ਸਾਡੇ ਬਹੁਤ ਸਾਰੇ ਪੰਜਾਬੀ ਨੇ ਉਹ ਪੜ੍ਹਦੇ ਨੇ ਲੇਕਿਨ ਗੌਰ ਨਹੀਂ ਕਰਦੇ। ਮੈਂ ਇਸ ਗੱਲ ਨੂੰ ਕੰਟੀਨਿਊ ਕਰਾਂਗਾ, ਥੋੜ੍ਹੀ ਜਿਹੀ ਵਿੱਚ ਮੈਂ ਕਰਾਂਗਾ ਨਾ ਮਾਮਲਾਤ ਨੂੰ ਸਮਝਣ ਤੇ ਸਾਡੇ 'ਚ ਕਿੰਨੇ ਵਿਗਾੜ ਪਏ ਹੋਏ ਨੇ। ਕੋਈ ਦੋਸਤ ਅਗਰ ਕੋਈ ਗੱਲ ਕਰ ਰਿਹਾ ਹੈ ਤੇ ਮੈਂ ਸਵਾਲ ਉਹਦੇ ਤੇ ਉਦੋਂ ਹੀ ਚੁੱਕ ਸਕਦਾ ਜਦੋਂ ਮੈਨੂੰ ਖੁਦ ਪਤਾ ਹੈ, ਨਹੀਂ ਤੇ ਮੈਂ ਤੇ ਉਸ ਬਾਰੇ ਅੰਨਾ ਵਾ ਨਾ, ਮੈਨੂੰ ਤਾਂ ਕੋਈ ਪਤਾ ਹੀ ਨਹੀਂ, ਮੈਂ ਉਹਦੇ ਤੇ ਸਵਾਲ ਨਹੀਂ ਚੁੱਕਾਂਗਾ। ਸਾਡਾ ਇਸ ਟਾਈਮ ਕੌਮੀ ਮਾਮਲਾ ਵੀ ਹੈ ਕਿ ਜੋ ਵੀ ਕੋਈ ਦੱਸਦਾ ਹੈ ਅਸੀਂ ਚੁੱਪ ਕਰਕੇ ਸੁਣ ਲੈਂਦੇ ਔਰ ਮੰਨ ਲੈਂਦੇ ਹਾਂ, ਕਿਉਂਕਿ ਉਹਦੇ ਬਾਰੇ ਅਸੀਂ ਤਹਿਕੀਕ ਨਹੀਂ ਕਰਦੇ ਔਰ ਬਾਅਦ ਵਿੱਚ ਬਹੁਤ ਸਾਰੇ ਵਿਗਾੜ ਪੈਂਦੇ ਨੇ। ਇਕਬਾਲ ਬਾਹੂ ਸਾਹਿਬ ਇੱਕ ਆਲਮ ਬੰਦਾ ਸੀ। ਮੈਂ ਬੈਠੇ, ਮੈਂ ਕਿਹਾ ਬਾਹੂ ਸਾਹਿਬ ਤੁਸੀਂ ਪੜ੍ਹ ਰਹੇ ਸੋ ਕਿ ਕੂਕ ਫਰੀਦਾ ਕੂਕ ਜਿਉਂ ਰਾਖਾ ਜਵਾਰ, ਜਬ ਲਗ ਟਾਂਡਾ ਨਾ ਗਿਰੇ ਤਬ ਲਗ ਕੂਕ ਪੁਕਾਰ। ਮੈਂ ਕਿਹਾ ਕੋਈ ਜ਼ਿਮੀਂਦਾਰ, ਤੁਹਾਡਾ ਵੀ ਜ਼ਿਮੀਂਦਾਰ ਫੈਮਿਲੀ ਨਾਲ ਤਾਲੁਕ ਹੈ, ਇਹ ਵੱਖਰੀ ਗੱਲ ਕਿ ਤੁਸੀਂ ਨਹੀਂ ਕਰਦੇ, ਲੇਕਿਨ ਜਵਾਰ ਦਾ ਟਾਂਡਾ ਜਦੋਂ ਗਲਦਾ ਹੁੰਦਾ ਹੈ ਉਦੋਂ ਪੱਕਦੀ ਹੈ, ਤੇ ਉਹਨਾਂ ਚਿੱਕਰ ਉਹਦਾ ਰਾਖਾ ਕੂਕਦਾ ਜਿੰਨਾ ਚਿਰ ਉਹ ਤਲਿਓਂ ਵੇਖਦਾ ਟਾਂਡਾ ਗਲ ਨਹੀਂ ਗਿਆ। ਬਾਬਾ ਫਰੀਦ ਸਾਹਿਬ ਨੇ ਗਰੇ ਗਿਰੇ ਨਹੀਂ, ਹੁਣ ਵੀ ਬਹੁਤ ਸਾਰੇ ਲੋਕ ਪੜ੍ਹਦੇ ਨੇ ਕਿ ਜਬ ਲਗ ਟਾਂਡਾ ਨਾ ਗਿਰੇ, ਗਿਰਨਾ ਨਹੀਂ ਹੁੰਦਾ, ਗਰਨਾ ਹੁੰਦਾ ਹੈ, ਗਲਣਾ ਹੁੰਦਾ ਹੈ। ਜਬ ਲਗ ਟਾਂਡਾ ਨਾ ਗਰੇ ਤਬ ਲਗ ਕੂਕ ਪੁਕਾਰ। ਉੱਠੇ ਮੈਨੂੰ ਨਾ ਗੱਲ ਨਾਲ ਲਾ ਲਿਆ ਤੇ ਬਹੁਤ ਖੁਸ਼ ਹੋਏ।
मैं क्या यह गल है कि मैं तुहाडा आप शागिर्द है, लेकिन सिर्फ इन्नी की गल दा मैनूं पता सी, क्योंकि तुसीं वड्डे बंदे हो, तुहानूं ज़ाहिर है किसे पढ़िया है तुसीं। हुण चीज़ां दी प्रोनाउंसिएशन दा जिहड़ा मामला हुंदा है, पंजाबी जुबान इन्नी वड्डी है, जिहड़ी मैं गल समझण वाले पासे कीती है कि 60% आबादी पाकिस्तान दी जदों अपनी जुबान च पढ़ेगी, जदों अपनी जुबान नूं समझेगी, तो फिर वो सवाल करेगी। इस करके इन्हां नूं इन्हां दी जुबान नहीं दित्ती जाती। अक्सरीयत नूं अनपढ़ रखा गया है कि ये ना बोल सके, ये गूंगी रवे तो ना सवाल करे। असीं दुआ करने आ कि इकबाल बाहू वर्गे लोग साडे विच, उन्हां दा बेटा माशाअल्लाह, और यह वड्डियां हस्तियां जिहड़ियां सामने बैठियां होईयां ने, इन्हां दा होना साडे वास्ते बहुत वड्डी गनीमत और बड़ा कुदरत दा एहसान और करम है। ये इनाम तो घट नहीं। और उधर राशिद साहब आए ने, एक वड्डी दुनिया, बहुत इन्हों असी जी आए कहने राशिद महमूद साहब नूं, और इन्हों वास्ते ताड़ियां भी वजा दिओ, एक वड्डे बंदे आए ने साडे। सो आशिक जैद साहब की निशानी फजल जैद साहब, और जो जाके साडा पंजाब दा नां सोहना पाकिस्तान का कल्चर पेश करके आए ने इस टाइम दुबई दे विच एक्सपो 2020 विच। सो इन्हां वास्ते मैं कहांगा कि इन्हां वास्ते ताड़ियां होणियां चाहिदियां बहुत सारियां। सो इन्हां दी मुहब्बत है। सलामत रवो, खुश रवो, आबाद रवो। मुदस्सर इकबाल भट्ट साहब वास्ते बहुत सारियां दुआवां, रब सोहना इन्हां नूं सेहत तंदुरुस्ती देवे, सलामत रखे और इहो जिहियां महफिलां सजांदे रहन। बहुत मेहरबानी।